ਕਦੀ ਵੀ ਆਪਣੇ ਸਾਰੇ ਰਾਜ਼ ਕਿਸੇ ਨੂੰ ਵੀ ਨਾ ਦੱਸੋ। ਬੰਦਾ ਹਮੇਸ਼ਾ ਉਦੋਂ ਮਾਰ ਖਾਂਦਾ ਹੈ ਜਦੋਂ ਆਪਣੇ ਸਾਰੇ ਰਾਜ਼ ਕਿਸੇ ਨੂੰ ਦੱਸ ਬੈਂਦਾ ਨਾ। ਫਿਰ ਜਿਹਨੂੰ ਸਾਰੇ ਰਾਜ਼ ਦੱਸੇ ਹੁੰਦੇ ਨੇ ਨਾ, ਉਹ ਬੰਦਾ ਵੀਕ ਪੁਆਇੰਟ ਤਲਾਸ਼ ਕਰਕੇ ਫਿਰ ਬਲੈਕਮੇਲ ਕਰਦਾ। ਗੱਲ ਦਿਲ ਕਰੇ ਤੇ ਮੰਨ ਲਿਓ, ਨਾ ਦਿਲ ਕੀਤਾ ਤੇ ਨਾ ਮੰਨਿਓ। ਮੈਂ ਕਦੀ ਨਹੀਂ ਆਖਿਆ ਕਿ ਮੇਰੀ ਗੱਲ ਦਿਲ ਦੀਆਂ ਤਖਤੀਆਂ ਤੇ ਲਿਖ ਕੇ ਲੈ ਆਇਓ, ਮੇਰੀ ਗੱਲ ਸੋਨੇ ਦੇ ਪਾਣੀ ਨਾਲ ਲਿਖ ਲਓ। ਦਿਲ ਕੀਤਾ ਗੱਲ ਮੰਨ ਲਿਓ, ਨਾ ਦਿਲ ਕੀਤਾ ਤੇ ਨਾ ਮੰਨਿਓ। ਮੈਂ ਆਨਾ ਵੀ ਹੁੰਨਾ। ਉਹ ਕਿਸੇ ਆਖਿਆ ਸੀ ਵੀ ਅੱਖੀਆਂ ਵਾਲਿਓ, ਅੱਖੀਆਂ ਬੜੀਆਂ ਨੇਮਤਾਂ ਜੇ ਮੇਰੀ ਗੱਲ ਤੇ ਛੱਗ ਤੇ ਅੱਖਾਂ ਕਢਾ ਕੇ ਵੇਖ ਲਓ। ਜੇ ਨਹੀਂ ਨਾ ਮੇਰੀ ਗੱਲ ਤੇ ਯਕੀਨ ਆਉਂਦਾ ਤੇ ਅਜ਼ਮਾ ਕੇ ਵੇਖ ਲਓ, ਆਪ ਹੀ ਤਜਰਬਾ ਕਰ ਲਓ। ਨਹੀਂ ਤੇ ਮੇਰੀ ਗੱਲ ਪੱਲੇ ਬੰਨ ਲਿਓ ਕਿ ਜਦੋਂ ਕਿਸੇ ਨੂੰ ਰਾਜ਼ ਦੇ ਬੈਂਦੇ ਹੋ ਨਾ, ਇੰਝ ਸਮਝੋ ਕਿ ਤੁਸੀਂ ਆਪਣੇ ਹੱਥ ਵੱਢ ਕੇ ਦੇ ਬੈਠੇ ਹੋ। ਤੁਹਾਡੇ ਨਾਲ ਰਹਿਣ ਵਾਲੇ, ਤੁਹਾਡੇ ਨਾਲ ਬਹਿਣ ਵਾਲੇ, ਤੁਹਾਡੇ ਨਾਲ ਖਾਣ ਪੀਣ ਸੌਣ ਵਾਲੇ, ਜਿੰਨੇ ਮਰਜ਼ੀ ਵੀ ਤੁਹਾਡੇ ਕਰੀਬੀ ਹੋਣ ਨਾ, ਕਦੀ ਵੀ ਸਾਰੇ ਰਾਜ਼ ਨਹੀਂ ਦੱਸੀਦੇ। ਉਹ ਬਾਬਾ ਜੀ ਬੁੱਲੇ ਸ਼ਾਹ ਨੇ ਵੀ ਆਖਿਆ ਸੀ ਨਾ, ਬਈ ਯਾਰਾਂ ਨੂੰ ਰਾਜ਼ ਨਾ ਦੱਸਿਆ ਕਰ ਬੁੱਲਿਆ, ਯਾਰਾਂ ਦੇ ਵੀ ਯਾਰ ਹੁੰਦੇ ਨੇ, ਯਾਰਾਂ ਦੇ ਵੀ ਯਾਰ ਹੁੰਦੇ ਨੇ। ਗੱਲ ਬੜੇ ਧਿਆਨ ਦੇ ਨਾਲ ਸੁਣਿਓ ਜੇ। ਮੈਂ ਇਥੋਂ ਤੱਕ ਕਹਿਣਾ, ਹੱਤਾ ਕਿ ਆਪਣੀ ਬੀਵੀ ਨੂੰ ਵੀ ਆਪਣੇ ਰਾਜ਼ ਨਾ ਦੱਸੋ। ਕਦੀ ਮੇਰੀ ਗੱਲ ਤੁਹਾਨੂੰ ਯਾਦ ਆਏ ਦੀ, ਨਿਕਾਹ ਅੰਦਰ ਹੈ ਨਾ, ਤੁਹਾਡੀ ਸ਼ਰੀਕੇ ਹਯਾਤ ਹੈ ਨਾ, ਤੁਹਾਡੀ ਜ਼ਿੰਦਗੀ ਦਾ ਸਾਥੀ ਹੈ, ਲਾਈਫ ਪਾਰਟਨਰ ਹੈ, ਨਿਕਾਹ ਦੇ ਵਿੱਚ ਆਈ, ਸਾਰੇ ਰਾਜ਼ ਆਪਣੀ ਬੀਵੀ ਨੂੰ ਵੀ ਨਾ ਦੱਸੋ। ਮੈਂ ਵਿਆਹਿਆ ਵਰਿਆ, ਮੇਰੇ ਨਾਲ ਚਲੋ ਐਸਾ ਵੈਸਾ ਕੋਈ ਕੰਮ ਨਹੀਂ ਹੋਇਆ, ਘੋੜੀ ਚੜੇ ਨਹੀਂ, ਚੜਦਿਆਂ ਤੇ ਵੇਖਿਆ ਨਾ। ਸਾਡੇ ਕੋਲ ਇੰਜ ਦੀਆਂ ਕਈ ਮਿਸਾਲਾਂ ਹੁੰਦੀਆਂ ਨੇ, ਲੇਕਿਨ ਉਹ ਜਿਨ੍ਹਾਂ ਸਾਨੂੰ ਆਪਣੇ ਘਰ ਦੀਆਂ ਆਪਣੀ ਜ਼ਾਤੀ ਬਾਤਾਂ ਦਸੀਆਂ ਹੁੰਦੀਆਂ ਨੇ ਨਾ, ਉਹ ਵੀਡੀਓ ਦੇ ਵਿੱਚ ਲੋਕਾਂ ਦਾ ਨਾਂ ਲੈ ਕੇ ਦਸੀ ਦੀਆਂ ਨਹੀਂ, ਤਾਂ ਕਿ ਕਿਸੇ ਦੀ ਤਜ਼ਹੀਕ ਨਾ ਹੋਵੇ, ਕਿਸੇ ਦੀ ਇਨਸਲਟ ਨਾ ਹੋਵੇ। ਵੈਸੇ ਮੇਰੇ ਕੋਲ ਕਈ ਐਸੀਆਂ ਬਾਤਾਂ ਨੇ, ਲੋਕ ਸ਼ੇਅਰ ਕਰਦੇ ਨੇ ਕਿ ਅਸਾਂ ਆਪਣੇ ਰਾਜ਼ ਦੱਸੇ ਤੇ ਸਾਡਾ ਕੀ ਕੀ ਨੁਕਸਾਨ ਹੋਇਆ। ਤੁਹਾਡੇ ਜਿਗਰੀ ਯਾਰ, ਤੁਹਾਡੇ ਦਿਲ ਦੇ ਜਾਨੀ, ਜਿੱਡੇ ਮਰਜ਼ੀ ਕਰੀਬੀ ਨੇ, ਜਦੋਂ ਤੁਸੀਂ ਆਪਣੇ ਰਾਜ਼ ਦੱਸ ਲੈਣੇ ਨੇ, ਆਪਣੇ ਹੱਥ ਵੱਢ ਕੇ ਉਹਨਾਂ ਨੂੰ ਦੇ ਲੈਣੇ ਨੇ, ਆਪਣੀ ਜ਼ੁਬਾਨ ਵੱਢ ਕੇ, ਆਪਣੇ ਪੈਰ ਵੱਢ ਕੇ ਉਹਨਾਂ ਨੂੰ ਦੇ ਲੈਣੇ ਨੇ। ਉਹ ਜਿੱਥੇ ਮਰਜ਼ੀ ਤੁਹਾਨੂੰ ਡੁੱਡਿਆਂ ਕਰ ਸਕਦੇ ਨੇ, ਤੁਹਾਨੂੰ ਲੂਲੀਆਂ ਕਰ ਸਕਦੇ ਨੇ, ਤੁਹਾਨੂੰ ਗੂੰਗੀਆਂ ਕਰ ਸਕਦੇ ਨੇ। ਸੋ ਇਸ ਵਾਸਤੇ ਆਪਣੇ ਸਾਰੇ ਰਾਜ਼ ਕਦੀ ਵੀ ਕਿਸੇ ਨੂੰ ਨਹੀਂ ਦੇਈਦੇ। ਔਰ ਅਗਲੀ ਬਾਤ ਬੜੀ ਅਹਿਮ ਬਾਤ ਇਹ ਵੇ, ਕਿਸੇ ਵੀ ਡੇਰੇ ਤੇ, ਕਿਸੇ ਵੀ ਜਗ੍ਹਾ ਜਾ ਕੇ ਤੇ ਜਿੰਨੀ ਦੇਰ ਤੱਕ ਡੇਰੇਦਾਰ ਉੱਥੇ ਨਾ ਹੋਵੇ, ਕੱਲਿਆਂ ਨਹੀਂ ਬਹਿਣਾ। ਸਾਡੇ ਕੋਲ ਇੱਕ ਇੰਝ ਦੀ ਮਿਸਾਲ ਹੈ, ਮੈਂ ਫਟਾਫਟ ਸੁਣਾਉਣਾ। ਕੋਈ ਬੰਦਾ ਕਿਸੇ ਦੇ ਡੇਰੇ ਜਾ ਕੇ ਬੈਠਾ, ਜਿਹਦੇ ਡੇਰੇ ਜਾ ਕੇ ਬੈਠਾ ਸੀ ਨਾ, ਉਹਦੇ ਵੱਲੋਂ ਕਿਸੇ ਨੇ, ਮੇਰਾ ਮਤਲਬ ਵਾਧਾ ਘਾਟਾ ਕਰਨ ਨੂੰ ਆਖਿਆ ਹੈ। ਉਹ ਡੇਰੇਦਾਰ ਹਜੇ ਆਪਣੇ ਡੇਰੇ ਤੇ ਨਹੀਂ ਸੀ ਆਇਆ, ਤੇ ਜਿਹੜਾ ਇਹ ਜਾ ਕੇ ਬੈਠਾ ਸੀ ਨਾ, ਉਹ ਆਉਣ ਵਾਲੇ ਨੂੰ ਇਹ ਆਰਡਰ ਹੋਇਆ ਸੀ ਕਿ ਜਿਹੜਾ ਉੱਥੇ ਬੈਠਾ ਆ ਉਹਦੇ ਵਾਲਾ ਤੂੰ ਕੰਮ ਕਰ ਛੱਡ। ਉਹ ਜਿਹੜਾ ਬੈਠਾ ਸੀ ਨਾ, ਉਹ ਮਹਿਮਾਨ ਸੀ, ਡੇਰੇਦਾਰ ਉੱਥੇ ਆਇਆ ਹੀ ਨਹੀਂ ਸੀ। ਉਹ ਕੰਮ ਹੋ ਗਿਆ ਤੇ ਖਤਮ ਹੋ ਗਿਆ। ਸੋ ਮੈਂ ਇੱਕ ਨਿੱਕੀ ਜਿਹੀ ਥੱਕੀ ਜਿਹੀ ਮਿਸਾਲ ਸੁਣਾਈ ਹੈ, ਮੇਰੇ ਖਿਆਲ 'ਚ ਸਮਝ ਆ ਗਈ ਹੋਣੀ ਹੈ ਕਿ ਜਿੰਨੀ ਦੇਰ ਤੱਕ ਡੇਰੇਦਾਰ ਡੇਰੇ ਨਾ ਹੋਵੇ, ਉਹਦੇ ਡੇਰੇ ਤੇ ਜਾ ਕੇ ਕੱਲਿਆਂ ਨਹੀਂ ਬਹਿਣਾ। ਔਰ ਅਗਲੀ ਬਾਤ, ਤੁਸੀਂ ਦੁਕਾਨਦਾਰ ਹੋ, ਤੁਹਾਡਾ ਜਿੱਡਾ ਮਰਜ਼ੀ ਕਰੀਬੀ, ਤੁਹਾਡਾ ਸਾਥੀ ਹੈ, ਦੋਸਤ ਹੈ, ਦਿਲ ਦਾ ਜਾਨੀ ਹੈ, ਬੜੇ ਇਤਮਾਦ ਵਾਲਾ ਬੰਦਾ, ਆਪਣੇ ਅਕਾਊਂਟਰ ਦੇ ਪਿਛਲੇ ਪਾਸੇ ਜਿੱਥੇ ਗੱਲਾਂ ਪੇ ਆਉਂਦਾ, ਉਧਰ ਕਦੀ ਕਿਸੇ ਨੂੰ ਨਹੀਂ ਬਾਣਾ। ਚਾਹੇ ਬੜੇ ਇਤਮਾਦ ਵਾਲਾ ਵੀ ਹੋਵੇ ਨਾ। ਮੈਨੂੰ ਮੇਰੇ ਬੜੇ ਪਿਆਰ ਕਰਨ ਵਾਲੇ ਜਦੋਂ ਮੈਂ ਜਾਣਾ ਮਿਲਣ ਵਾਸਤੇ, ਮੈਨੂੰ ਉੱਠ ਕੇ ਜਗ੍ਹਾ ਦਿੰਦੇ ਨੇ ਔਰ ਆਂਦੇ ਨੇ ਤੁਸੀਂ ਇੱਥੇ ਐਸ ਕੁਰਸੀ ਤੇ ਆਓ। ਮੈਂ ਨਾ ਬਾਈ, ਇਹ ਐਡਾ ਵੱਡਾ ਭਾਰ ਮੈਂ ਨਹੀਂ ਚੁੱਕ ਸਕਦਾ, ਉੱਥੇ ਕਦੇ ਨਹੀਂ ਬਹਿਣਾ, ਕਿਸੇ ਨੂੰ ਬਹਾਣਾ ਨਹੀਂ। ਔਰ ਤੁਹਾਨੂੰ ਕੋਈ ਜਿੰਨਾ ਮਰਜ਼ੀ ਆਖੇ, ਜਾ ਕੇ ਬਹਿਣਾ ਨਹੀਂ। ਕਿਸੇ ਦਾ ਕੋਈ ਲੱਖ ਨੁਕਸਾਨ ਹੋਵੇ, ਕੱਖ ਦਾ ਨਾ ਹੋਵੇ, ਮਗਰ ਨਹੀਂ ਬਹਿਣਾ। ਮੇਰੇ ਕੋਲ ਐਸੀਆਂ ਬਾਤਾਂ, ਐਸੀਆਂ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੈਂ ਆਪ ਅਜ਼ਮਾਈਆਂ ਨੇ, ਤਜਰਬਾ ਕੀਤਾ, ਮੇਰੇ ਨਾਲ ਇਹ ਗੱਲਾਂ ਹੋ ਚੁੱਕੀਆਂ ਨੇ। ਔਰ ਮੇਰੇ ਕੋਲ ਐਸੀਆਂ ਕਈ ਮਿਸਾਲਾਂ ਜਿਹੜੀਆਂ ਮੇਰੇ ਨਾਲ ਦੋਸਤ, ਮੇਰੇ ਭਾਈ, ਮੇਰੇ ਪਿਆਰ ਕਰਨ ਵਾਲੇ ਸ਼ੇਅਰ ਕਰਦੇ ਨੇ। ਉਹ ਫਿਰ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਮੈਂ ਤੁਹਾਡੇ ਤੱਕ ਪਹੁੰਚਾਉਣਾ ਕਿ ਯਾਰ
गरचे अंदाजे बयां शोख नहीं है, काश के तेरे दिल में उतर जाए मेरी बात। जे गल चंगी लगी होवे ते अगे शेयर लाजमी कर छड़ियो जे। अज 29 तरीक दिन जुम्मतुल मुबारक दा सन 2024 ते मेरे ख्याल च मगर दी अज कोई अध मगर हो ही गई है। ठीक है जी, अपना बड़ा सारा ख्याल रखियो। अल्लाह सुन दे वाले। अस्सलाम वालेकुम रहमतुल्लाहि व बरकातहू।